अस्सलाम वालेकुम नाजरीन, मैं अजमल सोनी तो तुसी देख रहे सज्जाद जानी ऑफिशियल। नाजरीन अज असी मौजूद हाँ फैसलाबाद के बहुत अच्छे इलाके गुलाम मुहम्मदाबाद। नाजरीन इस कलोनी को एशिया की सब तो बड़ी कलोनी भी कहा जाता। अच्छा नाजरीन, कुछ अर्सा पहले गवर्नमेंट ने इतने लोगों ने कोई नजायज़ प्रॉपर्टी अगे बढ़ाई सी, गवर्नमेंट ने आर्डर करता कि इन्होंने उठा दो। तो उठाने तो बाद असं हुण पुछना आवाम को कि वो परेशान ने कि गवर्नमेंट ने ये ठीक किया कि गलत किया। आओ जरा पुछते हैं किसी को, आ जाओ मेरे नाल। अस्सलाम वालेकुम। वालेकुम अस्सलाम। भाई की नाम ਤੁਹਾਡਾ? मेरा नाम अब्बास। अच्छा अब्बास साहब, ਤੁਹਾਨੂੰ पता कि गवर्नमेंट ने जो हालात करते हैं कि ਜਿਹੜੇ ਲੋਕਾਂ ਨੇ ਨਜਾਇਜ਼ ਮਕਾਨ ਵਧਾਏ ਸੀ ਉਹਨਾਂ ਨੇ ਢਾ ਦਿੱਤੇ ਆ। बहुत माड़े हालात होए जी, बड़े माड़ा कीता उन्होंने। गवर्नमेंट ने माड़ा ਕੀਤਾ? मैं कहना जी बहुत माड़ा कीता। ਅੱਗੇ ਤੇ ਜਗ੍ਹਾ ਸਾਡੇ ਕੋਲ ਸੀ ਅੱਛਾ ਜੀ। ਤੇ ਮੈਂ ਕਹਿੰਦਾ ਬੱਕਰੀਆਂ ਬੰਨ ਲੈਂਦੇ ਸੀ। ਸਾਰਿਆਂ ਨਾਲ ਬਹੁਤਾ ਗੁੱਸਾ ਮੈਨੂੰ ਗਵਰਨਮੈਂਟ ਤੇ ਇਹ ਹੈ ਕਿ ਉਹਨੇ ਸਾਡਾ ਗਰਾਜ ਨਾਲ ਜਿਹੜਾ ਢਾਇਆ। ਤੇ ਗਰਾਜ ਕਾਰ ਲਾਉਂਦੇ ਸੀਗੇ? ਨਹੀਂ ਨਹੀਂ ਜੀ, ਬੱਕਰੀਆਂ ਜਿੰਨੀ ਠੰਡ ਸੀ ਨਾ ਤੇ ਸਾਰੇ ਉੱਥੇ ਕੋਈ ਆਇਆ ਗਿਆ ਵੀ ਪੈ ਜਾਂਦਾ ਸੀ। ਯਾਨੀ ਕਿ ਜਿਹੜੀ ਵਾਧੂ ਜਗ੍ਹਾ ਸੀ। ਵਾਧੂ ਜਗ੍ਹਾ 'ਚ ਬੜੇ ਫਾਇਦੇ ਸੀਗੇ ਸਾਨੂੰ ਉਹਦੇ। ਮੈਂ ਕਹਿੰਦਾ ਜੀ ਪਿੰਡੋਂ ਪ੍ਰਾਹੁਣੇ ਆ ਗਏ ਪਿਛਲੇ ਦਿਨਾਂ 'ਚ। ਅੱਛਾ ਜੀ। ਇੰਨਾ ਰਸ਼ ਘਰ ਹੋ ਗਿਆ ਤੇ ਸਾਰੀ ਰਾਤ ਅਸੀਂ ਜਾਗ ਕੇ ਕੱਢੀ। ਤੇ ਹੋਰ ਕੋਈ ਤੁਹਾਨੂੰ ਪਰੇਸ਼ਾਨੀ ਬਣੀ? ਬੜੀ ਪਰੇਸ਼ਾਨੀ ਹੈ। ਵਾਸ਼ਰੂਮ ਸੀਗਾ ਬਾਹਰ। ਅੱਛਾ ਬਾਹਰ ਬੜਾ ਆਰਾਮ ਸੀ ਇਹਦਾ। ਗਵਰਨਮੈਂਟ ਦੀ ਜਗ੍ਹਾ ਤੇ ਬਣਾਇਆ ਸੀ? ਗਵਰਨਮੈਂਟ ਦੀ ਜਗ੍ਹਾ ਤੇ ਬਣਾਉਣਾ ਸੀ ਜੀ, ਸਾਡੇ ਦਰਵਾਜ਼ੇ 'ਚ ਸੀ ਗਵਰਨਮੈਂਟ ਦੀ ਜਗ੍ਹਾ। ਅੱਛਾ। ਅਸੀਂ ਕਿਹੜਾ ਵੀ ਮਤਲਬ ਨਾਲ ਦੀ ਪਾਰਕ 'ਚ ਜਾ ਕੇ ਬਣਾਇਆ। ਅੱਛਾ ਮਤਲਬ ਵੀ ਆਪਣੇ ਦਰਵਾਜ਼ੇ ਅੱਗੇ ਬਣਾਇਆ ਨਾ। ਤੇ ਉਹ ਢਾ ਗਏ ਉਹ? ਮੈਂ ਕਹਿੰਦਾ ਉਹ ਢਾ ਗਏ। ਤੇ ਤੁਹਾਨੂੰ ਕੀ ਨੁਕਸਾਨ ਹੋਇਆ ਢਾਉਣ ਦਾ? ਮਤਲਬ ਮੈਂ ਕਹਿੰਦਾ ਥੋੜਾ ਜਿਹਾ ਨੁਕਸਾਨ। ਹੁਣ ਸਵੇਰ ਨੂੰ ਲਾਈਨ ਇੰਜ ਲੱਗੀ ਹੁੰਦੀ ਹੈ, ਨਿਆਣੇ ਅਸਲ 18 ਜੀਆਂ ਸੀ। ਅੱਛਾ। ਹੁਣ ਵਾਸ਼ਰੂਮ ਦੇ ਅੱਗੇ ਇੰਜਾਂ ਲਾਈਨ ਲੱਗੀ ਹੁੰਦੀ ਜਿਵੇਂ ਬਿੱਲ ਭਰਾਉਣ ਵਾਲਿਆਂ ਦੀ ਲੱਗੀ ਹੁੰਦੀ। ਯਾਨੀ ਕਿ 18 ਜੀ ਉਹ ਇੱਕੋ ਚੀਜ਼? ਮਤਲਬ ਵੀ ਹੁਣ ਘਰ 'ਚ ਰਹਿੰਦੇ ਤੇ ਇੱਕੋ ਹੀ ਵਾਸ਼ਰੂਮ ਬਣਾਉਣਾ ਸੀ। ਜਿੱਥੇ ਅਸੀਂ ਉੱਤੇ ਦੋ ਬਣਾਏ ਹੋਏ ਸੀਗੇ ਉਹ ਢਾ ਗਏ। ਇੱਥੇ ਬੱਚੇ ਖੇਡਦੇ ਸੀ। ਤੁਸੀਂ ਕੀ ਸਮਝਦੇ ਵੀ ਅਸੀਂ ਨਜਾਇਜ਼ ਮੱਲੀ ਸੀ ਜਗ੍ਹਾ? ਇਹ ਜਗ੍ਹਾ ਇੰਨੀ ਖੁੱਲੀ ਸੀ, ਇਧਰੋਂ ਦੀ ਮੋਟਰਸਾਈਕਲਾਂ ਵਾਲੇ ਤੇਜ਼ ਲੰਘਦੇ ਸੀ। ਇਹ ਸਿਰਫ ਅਸੀਂ ਬੱਚਿਆਂ ਨੂੰ ਬਚਾਉਣ ਵਾਸਤੇ ਅਸੀਂ ਇੱਕ ਫੁੱਟ ਅੱਗੇ ਵਧਾਈ। ਤੇ ਇੱਕ ਫੁੱਟ ਵਧਾਉਣੀ ਸੀ ਇਹਨਾਂ ਨੇ ਤਾਂ 18 20 ਫੁੱਟ ਵਧਾਈ ਸੀ। ਉਹ ਦੇਖੋ ਨਾ, ਜਿੱਦਾਂ ਬੱਚੇ ਵੱਧਦੇ ਗਏ ਤਾਂ ਫੁੱਟ ਵਧਾਉਂਦੇ ਗਏ। ਅਸੀਂ ਬੱਚਿਆਂ ਨੂੰ ਬਚਾਇਆ। ਯਾਨੀ ਕਿ ਅਗਰ 2-4 ਸਾਲ ਹੋਰ ਨਾ ਗਵਰਨਮੈਂਟ ਐਨ ਆਉਂਦੀ ਤੁਸੀਂ ਤਾਂ ਸਾਹਮਣੇ ਘਰ 'ਚ ਆਪਣਾ ਹਿਸਾਬ ਲਾ ਜਾਣਾ ਸੀ। ਦੇਖੋ ਜੀ, ਮਹੱਲੇਦਾਰੀ ਇੱਕ ਦੂਸਰੇ ਨਾਲ ਫਿਰ ਇਦਾਂ ਹੀ ਹੁੰਦੀ ਹੈ ਸਾਂਝ। ਕਿਸੇ ਦੇ ਆਵਾਂ ਜਾਵਾਂਗੇ ਤੇ ਅਗਲਾ ਆਊਗਾ ਨਾ। ਯਾਨੀ ਕਿ ਅੱਗੇ ਨੂੰ ਵਧਾ ਕੇ ਆਉਣਾ। ਮੈਂ ਕਹਿੰਦਾ ਜੀ ਬਹੁਤ ਪਰੇਸ਼ਾਨੀ ਹੋਈ ਹੈ। ਇਹਨਾਂ ਮੇਰੀ ਆਪਣੀ ਜਰਸੀ ਤੇ ਖਰਚ ਨਹੀਂ ਹੋਇਆ ਜਿੰਨਾ ਮੇਰੇ ਜਾਨਵਰਾਂ ਦੀ ਤੇ ਹੋਇਆ। ਕੀ ਹੋਇਆ ਜਾਨਵਰ? ਆਹ ਮੈਂ 2-3 ਘੰਟੇ ਲਾ ਕੇ ਨਾ ਇਸ ਬੱਕਰੀ ਦੀ ਮੈਂ ਕੋਟੀ ਲੱਭੀ। ਇਹਦੀ ਮੈਂ ਕਹਿੰਦਾ ਵੀ ਉਹ ਪਰਲਾ ਬੱਕਰਾ ਮੈਨੂੰ ਨਾਰਾਜ਼ ਆ, ਕਹਿੰਦਾ ਮੇਰੇ ਬੂਟ ਨਹੀਂ ਲਿਆਂਦੇ। ਹੁਣ ਦੱਸੋ ਇੰਨੀ ਠੰਡ 'ਚ ਅਸੀਂ ਗਵਰਨਮੈਂਟ ਨੂੰ ਬਦਦੁਆ ਦੇ ਤੇ ਦਈਏ ਕਿਹਨੂੰ? ਦੱਸੋ ਹੈ। 3 ਦਿਨ ਹੋ ਗਏ ਪੱਠੇ ਨਹੀਂ ਖਾਣ ਡਿਆ। ਉਹ ਕਿਉਂ ਨਹੀਂ ਪੱਠੇ ਖਾ ਰਿਹਾ? ਬਸ ਉਹ ਕਹਿੰਦਾ ਮੈਨੂੰ ਜਰਾਬਾਂ ਤੇ ਬੂਟ, ਮੈਨੂੰ ਗਰਮ ਬੂਟ ਲੈ ਕੇ ਦੇਣੇ ਜੀ। ਉਹ ਬੱਕਰਾ ਕਹਿ ਰਿਹਾ। ਹਾਂ ਹੁਣ ਦੱਸੋ, ਮੈਂ ਉਹ ਕੋਲੇ ਵੀ ਪਖਾਏ, ਕਹਿੰਦਾ ਨਹੀਂ ਜਿੰਨੀ ਦੇਰ ਬੂਟਾਂ ਨਾਲ ਗੱਲ ਬਣਨੀ ਹੈ ਬਸ। ਤੇ ਹੁਣ ਤੁਸੀਂ ਕੀ ਚਾਹੁੰਦੇ ਆ? ਮੈਂ ਚਾਹੁੰਦਾ ਵਾਂ ਵੀ ਜੀ ਸਾਨੂੰ ਦੁਬਾਰਾ ਇੱਥੇ ਬਣਾਉਣ ਨੂੰ ਦਿੱਤੀ ਜਾਵੇ ਜਗ੍ਹਾ, ਅੱਛਾ, ਤਾਂ ਕਿ ਅਸੀਂ ਆਪਣੀਆਂ ਬੱਕਰੀਆਂ ਕੋਈ ਆ ਦੇਖਿਆ ਜੀ ਕੀ ਕਹਿ ਰਹੀ ਆ? ਇਹ ਕਹਿ ਰਹੀ ਹੈ ਵੀ ਇਹਨਾਂ ਨੂੰ ਜ਼ਰਾ ਸਹੀ ਤਰ੍ਹਾਂ ਖਾਓ। ਹਾਂ ਉਹ ਲੈ, ਉਹ ਇਹ ਦਿਖਾਣ ਡਈ ਨੂੰ ਕੁਝ ਪਾਉਣਾ ਨਹੀਂਗਾ। ਲੈ ਬੱਚਾ ਦੱਸ ਦੇ ਤੈਨੂੰ ਕੀ ਆ ਮਤਲਬ ਵੀ। ਉਹ ਆ ਗਏ ਨੇ ਸੋਨੀ ਭਾਈ। ਅੱਛਾ ਆ ਕੀ ਆ ਇਹ ਜਿਹੜਾ ਲੈ ਕੇ ਦਿੱਤਾ ਇਹਨੂੰ? ਓਏ ਮੇਰੇ ਦੰਦੀਆਂ ਵੱਡੀ। ਮੈਂ ਕਹਿੰਦਾ ਪਿਛਲੇ ਦਿਨਾਂ 'ਚ ਲੈ ਕੇ ਦਿੱਤਾ। ਵਲੀਮੇ ਤੇ ਮੇਰੇ ਨਾਲ ਹੀ ਸੀ ਨਾ ਇਹ। ਹਾਂ ਇਹ ਵਲੀਮੇ ਤੇ ਇਕੱਠੇ ਗਏ ਸੀ? ਇਕੱਠੇ ਹੀ ਗਏ ਸੀ ਜਨਾਬ। ਉਹ ਜਿਹੜਾ ਪਿੱਛੇ ਉਹ ਕੀ ਸੀਨ? ਉਹ ਵੀ ਮੇਰੇ ਨਾਲ ਹੀ ਗਿਆ ਸੀ ਜਨਾਬ। ਉਹ ਪੂਰਾ ਮਾਹੌਲ ਉਹ ਦੇਖਣਾ। ਇਹ ਕਾਰਡ ਜਦੋਂ ਪਾਉਂਦੇ ਤੁਹਾਨੂੰ ਨਾਲ ਬੱਕਰੀ ਬੱਕਰੇ ਦਾ ਵੀ ਲਿਖਦੇ ਆ? ਹਾਂਜੀ, ਇਹ ਉੱਤੇ ਬਲਕਿ ਬਣਾ ਕੇ ਭੇਜਦੇ ਆ ਕਾਰਡ ਦੇ ਉੱਤੇ। ਹਾਂ। ਤੇ ਹੁਣ ਤੁਸੀਂ ਕੀ ਕਰੋਗੇ ਇਹਨਾਂ ਦੇ? ਮੈਂ ਚਾਹੁੰਦਾ ਜੀ ਗਵਰਨਮੈਂਟ ਅੱਗੇ ਸਾਡੀ ਇਹੀ ਅਪੀਲ ਹੈ ਕਿ ਸਾਨੂੰ ਫੇਰ ਇੱਥੇ ਜਗ੍ਹਾ ਦਿੱਤੀ ਜਾਵੇ ਬਣਾਉਣ ਨੂੰ, ਇਹਨਾਂ ਨੂੰ ਬੰਨਣ ਵਾਸਤੇ। ਇਹਨਾਂ ਨੂੰ ਸਾਨੂੰ ਬਹੁਤ ਪਰੇਸ਼ਾਨੀ ਹੈ। ਅੱਛਾ, ਕੋਈ ਮੈਸੇਜ ਦੇ ਦਿਓ ਗਵਰਨਮੈਂਟ ਨੂੰ। ਮੈਂ ਕਹਿੰਦਾ ਜੀ ਮੈਸੇਜ ਇਹੀ ਹੈ ਕਿ ਜੋ ਉਹਨਾਂ ਦੀ ਮਿਹਰਬਾਨੀ ਹੈ ਕਿ ਦੁਬਾਰਾ ਸਾਨੂੰ ਚਲੋ ਬਹੁਤ ਹੀ ਨਹੀਂ ਥੋੜੀ ਜਗ੍ਹਾ ਅੱਗੇ ਦੇਣੀ ਚਾਹੀਦੀ। ਥੋੜੀ ਮਿਸਾਲ ਕਿਤੇ ਆ ਦੇਖੋ ਨਾ, ਹੁਣ ਢਾਹ ਕੇ ਤੇ ਸਾਰਾ ਐ ਲੱਗਣਾ ਜਿਵੇਂ ਚਨੋਟ ਫਿਰਨਾ ਹੈ। ਅੱਛਾ, ਅਗਰ ਤੁਹਾਨੂੰ ਮੈਂ ਜਗ੍ਹਾ ਲੈ ਦਿਆਂ ਹਾਂ ਢੇਰਾ ਸਾਈਂ ਦੇ ਫੇਰ ਠੀਕ ਆ? ਬਹੁਤ ਅੱਛੇ ਬੰਦੇ ਵੀ ਢੇਰੇ ਸਾਈਂ ਦੇ ਕਿਉਂ ਲੈ ਕੇ ਦੇਣੀ ਜੀ ਤੁਸੀਂ? ਉੱਥੇ ਬੜੇ ਆਰਾਮ ਨਾਲ ਬੰਦੇ ਸੁੱਤੇ। ਮੈਂ ਕਿਹਾ ਨਾਲ ਤੁਸੀਂ ਵੀ ਬਿਸਤਰਾ ਕਰਕੇ ਪੈ ਜਿਓ। ਨਹੀਂ ਫਿਰ ਇਦਾਂ ਕਰੋ, ਫਿਰ 2 ਬੰਦੇ ਦੀ ਲੈ ਲਓ, ਇੱਕ ਆਪਣੀ ਤੇ ਇੱਕ ਸਾਡੀ। ਇਹ ਤੁਸੀਂ ਕੋਈ ਯਾਨੀ ਕਿ ਪਹਿਲੇ ਹੀ ਪਲਾਨ ਬਣਾਇਆ ਸੀ ਕਿ ਤੁਸੀਂ ਮੇਰੇ ਦੁਆਲੇ ਹੀ ਹੋਣਾ? ਨਹੀਂ ਜੀ, ਤੁਹਾਡੇ ਦੁਆਲੇ ਨਹੀਂ ਹੋਣਾ। ਮੈਨੂੰ ਇਹਨਾਂ ਨੇ ਕਿਹਾ, ਉਹਨੇ ਕਿਹਾ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਕਾਲ ਕਰੋ। ਬਲਕਿ ਉਹ ਦੂਸਰੇ ਬੱਕਰੇ ਨੇ ਮੈਨੂੰ ਨੰਬਰ ਦਿੱਤਾ ਤੁਹਾਡਾ। ਉਹਨੇ? ਹਾਂ। ਮੇਰਾ ਨੰਬਰ ਬੱਕਰੇ ਨੇ ਦਿੱਤਾ? ਮੈਂ ਕਹਿੰਦਾ ਜੀ ਉਹਨੇ ਦੱਸਿਆ ਨਹੀਂ, ਇਹਨੇ ਆਉਂਦੇ ਨੇ ਤੁਹਾਨੂੰ ਐਲਾਨ ਤਾਂ ਨਹੀਂ ਕੀਤੀ ਹੈ। ਉਹ ਤਾਂ ਮੈਂ ਕਰਨ ਡਈ ਸੀ। ਨਹੀਂ ਮੈਂ ਨਹੀਂ, ਉਹ ਅਰਬੀ ਚ ਕੱਢਣ ਡਈ ਸੀ ਗਾਲਾਂ। ਅਬਾਸ ਸਾਹਿਬ, ਤੁਸੀਂ ਹੁਣ ਜਾਂਦੇ ਕੋਈ ਮੈਸੇਜ ਦੇ ਦਿਓ ਪੱਕੇ ਜਿਹੇ ਤਰੀਕੇ ਨਾਲ ਵੀ ਕੀ ਕਰਨਾ ਚਾਹੀਦਾ ਹਕੂਮਤ ਨੂੰ। ਪੱਕੇ ਤਰੀਕੇ ਨਾਲ ਕੀਤੀ ਸਾਰਾ ਕੁਝ ਢਾ ਕੇ ਜੋ ਪੱਕਾ ਬਣਾਇਆ ਸੀ। ਆ ਦੇਖੋ ਬੈਠਕ 'ਚ ਮੈਂ ਇੰਨਾ ਮਹਿੰਗਾ ਰੰਗ ਕੀਤਾ, ਮਤਲਬ ਕਿ 8-10 ਦਿਨ ਮੈਂ ਰੰਗ ਗਾਣਾ ਸੁਣਿਆ, ਫਿਰ ਉਹ ਰੰਗ ਕਰਾਇਆ। ਅੱਛਾ। ਤੇ ਮਤਲਬ ਵੀ ਉਹਨਾਂ ਨੇ ਭੋਰਾ ਲਿਹਾਜ਼ ਨਹੀਂ ਕੀਤਾ। ਮੈਂ ਕਹਿੰਦਾ ਬਹੁਤ ਟੈਨਸ਼ਨ ਹੋਈ ਹੈ ਮੈਨੂੰ। ਬਹੁਤਾ ਦੁੱਖ ਗਰਾਜ ਦਾ ਹੋਇਆ। ਗਰਾਜ ਦਾ ਦੁੱਖ ਹੋਇਆ? ਮੈਂ ਕਹਿੰਦਾ ਇੰਨਾ ਮੈਂ ਆਪਣੀ ਗੱਡੀ ਉਹ 'ਚ ਖਿਲਾਰਦਾ ਸੀ। ਆਹ ਗੱਡੀ? ਹਾਂ। ਇਹਦਾ ਕੈਮਰਾਮੈਨ ਜਰਾ ਗੱਡੀ ਦਿਖਾਓ। ਮੈਂ ਕਹਿੰਦਾ ਪੂਰੀਆਂ ਸਰਦੀਆਂ 'ਚ ਤੇ ਮੈਂ ਲੰਡਾ ਵੇਚਿਆ ਇਸ ਗੱਡੀ ਤੇ। ਤੇਰੇ ਸ਼ੀਸ਼ੇ ਕਿੱਥੇ ਗਏ ਗੱਡੀ ਦੇ? ਸ਼ੀਸ਼ੇ ਲਾ ਕੇ ਜੀ ਹੁਣ ਰੱਖ ਲਏ ਅੰਦਰ। ਕਿਉਂ? ਉਹ 'ਚ ਤਰ੍ਹਾਂ ਮੇਕਅਪ ਕਰੀਦਾ, ਸਿਰ ਸੁਰ ਵਾਈ ਦਾ ਸਵੇਰ ਨੂੰ।
ਗੱਡੀ ਦੇ ਸ਼ੀਸ਼ੇ ਲਓ ਜੀ ਆਵਾਜ਼ ਸਾਹਿਬ ਤੁਹਾਡੀ ਆਵਾਜ਼ ਅਸੀਂ ਪਹੁੰਚਾਉਂਦੇ ਹਾਂ ਉੱਪਰ ਤੱਕ ਹਾਂ ਯਾਨੀ ਕਿ ਦੂਸਰੀ ਮੰਜ਼ਲ ਤੱਕ ਹੈ ਦੂਸਰੀ ਮੈਂ ਤੁਹਾਨੂੰ ਸੁਣੀ ਨਹੀਂ ਸਹੀ ਤਰ੍ਹਾਂ ਉਹ ਮੈਨੂੰ ਤੇ ਸੁਣੀ ਮੈਂ ਹਕੂਮਤ ਤੱਕ ਕਹਿ ਰਿਹਾ ਚਲੋ ਬੜੀ ਮਿਹਰਬਾਨੀ ਜੀ ਤੁਸੀਂ ਇੱਥੇ ਆਏ ਹੋ ਤੇ ਆ ਕੇ ਤੁਸੀਂ ਸਾਡਾ ਹਾਲ ਦੇਖਿਆ ਲਓ ਨਾਜ਼ਰੀਨ ਤੁਸੀਂ ਆਵਾਜ਼ ਸਾਹਿਬ ਦੀ ਗੁਫ਼ਤਗੂ ਸੁਣੀ ਆ ਉਹਨਾਂ ਨੇ ਹਕੂਮਤ ਵਾਸਤੇ ਵੀ ਮੈਸੇਜ ਦਿੱਤਾ ਵੀ ਸਾਨੂੰ ਦੁਬਾਰਾ ਜਗ੍ਹਾ ਦੇ ਦੇਣ ਭਾਵੇਂ ਢੇਰੇ ਸਾਈਂ ਦੇ ਦੇਣ ਹੈ ਹਾਂ ਤੇ ਆਓ ਕਿਸੇ ਹੋਰ ਦੋਸਤ ਕੋ ਪੁੱਛਦੇ ਅਸਲਾਮ ਵਾਲੇਕੁਮ ਜੀ ਵਾਲੇਕਮ ਸਲਾਮ ਕੀ ਨਾਮ ਜੀ ਤੁਹਾਡਾ ਸਰਦਾਰ ਮੁਹੰਮਦ ਕਾਮਰੇਡ ਅੱਛਾ ਸਰਦਾਰ ਸਾਹਿਬ ਇਹ ਦੱਸੋ ਵੀ ਇਹ ਗਵਰਨਮੈਂਟ ਨੇ ਜਿਹੜੇ ਮਕਾਨ ਢਾਟ ਵਈਆ ਕੀਤਾ ਹਾਂ। ਉਹ ਕਹਿ ਰਹੇ ਸੀ ਕਿ ਲੋਕਾਂ ਨੇ ਨਜਾਇਜ਼ ਮੱਲੇ ਆ ਨਜਾਇਜ਼ ਨਹੀਂ ਹੁੰਦਾ ਕੋਈ ਜਗ੍ਹਾ ਨਜਾਇਜ਼ ਨਹੀਂ ਸਾਰੀ ਪਾਕਿਸਤਾਨ ਦੇ ਆਵਾਮ ਦੀ ਜਗ੍ਹਾ ਵਾ ਗਵਰਨਮੈਂਟ ਉਹ ਜਗ੍ਹਾ ਢਾ ਸਕਦੀ ਹੈ ਜਿੱਥੇ ਰਫਾਏ ਆਮਾਂ ਵਾਸਤੇ ਚਾਹੀਦੇ ਹੋਵੇ ਇਹ ਰਫਾਏ ਆਮਾਂ ਵਾਸਤੇ ਜਗ੍ਹਾ ਛੱਡੀ ਸੀ ਉਸ ਵਕਤ ਗਵਰਨਰ ਗੁਲਾਮ ਅਹਿਮਦ ਨੇ ਠੀਕ ਹੋ ਲੇਕਿਨ ਗਿਆ। ਇੱਥੇ ਪਾਰਕ ਨਹੀਂ ਬਣੇ ਠੀਕ ਹੈ। ਲੋਕਾਂ ਨੇ 15 20 ਫੁੱਟ ਆਪਣੇ ਅੱਗੇ ਕਰਕੇ ਪਰਦਾ ਕਰ ਲਿਆ ਬਾਈਜ਼ਤ ਰਹਿਣ ਲੱਗ ਗਏ ਜੀ ਜੀ ਇਹ ਉੱਤੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਢਾਉਣਾ ਸੀ ਸਰਕਲ ਰੋਡ ਸਿਟੀ ਦੇ ਅੰਦਰ ਜਿਹੜੀ ਨਜਾਇਜ਼ ਜਗ੍ਹਾ ਵਾ ਅੱਛਾ ਜੀ। ਰੁਕਾਵਟ ਬਣਦੀ ਟ੍ਰੈਫਿਕ ਵਾਸਤੇ ਉਹ ਢਾ ਦਿਓ ਇੱਥੇ ਕਿਹੜੀ ਇਹਨਾਂ ਨੇ ਹਿੰਨੂ ਚਲਾਉਣੀ ਸੀਗੀ ਇੱਥੇ ਲੋਕਾਂ ਨੇ ਕਿਹਾ ਸਾਨੂੰ ਪਤਾ ਲੱਗਿਆ ਜਿੱਥੇ ਪਾਰਕ ਬਣਾਉਣੇ ਇੱਕ ਗਰਾਊਂਡ ਤੇ 40 ਲੱਖ ਰੁਪਇਆ ਖਰਚਾ ਹੁੰਦਾ ਜੀ ਗਵਰਨਮੈਂਟ ਕੋ ਆਪਣੇ ਟੀਚਰਾਂ ਨੂੰ ਦੇਣ ਨੂੰ ਤਨਖਾਹਾਂ ਨਹੀਂ ਹੈਗੀਆਂ ਇੱਥੇ ਪੈਸਾ ਕਿੱਥੋਂ ਲਾਉਣਗੇ ਅੱਛਾ ਤੁਸੀਂ ਦੇਖੋ ਇੱਕ ਮਕਾਨ ਦੀ ਲੰਬਾਈ ਤਕਰੀਬਨ 25 ਫੁੱਟ ਆ ਹਾਂ ਉਹਨੇ ਕਿ 30 ਅੱਗੇ ਨਜਾਇਜ਼ ਵਧਾਈ ਨਹੀਂ ਨਜਾਇਜ਼ ਨਹੀਂ ਵਧਾਈ ਹੈਗੀ ਨਜਾਇਜ਼ ਉਹ ਹੁੰਦੀ ਆ ਜਿੱਥੇ ਲੋਕਾਂ ਨੂੰ ਰੁਕਾਵਟ ਨਜ਼ਰ ਆਉਂਦੀ ਹੋਵੇ ਕਿ ਲੋਕਾਂ ਦੇ ਲੰਘਣ ਨੂੰ ਤਕਲੀਫ ਹੁੰਦੀ ਆ ਉਹਨੂੰ ਤੁਸੀਂ ਨਜਾਇਜ਼ ਕਹਿ ਸਕਦੇ ਹੋ ਤੁਹਾਡੇ ਹਿਸਾਬ ਨਾਲ ਲੋਕਾਂ ਨੇ ਠੀਕ ਕੀਤਾ ਸੀ ਠੀਕ ਕੀਤਾ ਸੀਗਾ ਆਪਣਾ 15 20 ਫੁੱਟ ਜਗ੍ਹਾ ਅੱਗੇ ਕੀਤੀ ਸੀ 15 20 ਫੁੱਟ ਜਗ੍ਹਾ ਅੱਗੇ ਕੀਤੀ ਸੀ ਉਹਨਾਂ ਦਾ ਪਰਦੇ 'ਚ ਰਹਿੰਦੇ ਸੀਗੇ ਬੀਬੀਆਂ ਉਹਨਾਂ ਦੀਆਂ ਬਹਿੰਦੀਆਂ ਸੀ ਰਾਤ ਨੂੰ ਸੌਂ ਵੀ ਲੈਂਦੇ ਸੀ ਹੁਣ ਸਾਰੇ ਲੋਕ ਅਸੀਂ 46 ਗਰਾਊਂਡਾਂ 46 ਲੋਕ ਬੇਪਰਦ ਹੋ ਗਏ ਆ ਸਟੇਟ ਦੀ ਜ਼ਿੰਮੇਵਾਰੀ ਆ ਹਰ ਖਾਨਦਾਨ ਨੂੰ ਘਰ ਦੇਣਾ ਪਾਕਿਸਤਾਨ 72 ਸਾਲਾਂ 'ਚ ਸਟੇਟ ਕਿਸੇ ਨੂੰ ਘਰ ਨਹੀਂ ਦੇ ਸਕੀ ਤਾਲੀਮ ਦੇਣਾ ਸਟੇਟ ਦੀ ਜ਼ਿੰਮੇਵਾਰੀ ਆ ਸਾਡੇ ਕੋਲ ਪੈਸੇ ਹੋਣ ਤੇ ਅਸੀਂ ਨਿਆਣਾ ਪੜ੍ਹਾ ਲਈਏ ਨਹੀਂ ਹੁਣ ਤੇ ਘਰ ਨੂੰ ਜਾਈਏ ਅੱਛਾ ਜਿਨ੍ਹਾਂ ਕੋ ਪੈਸੇ ਵੀ ਗੁਲਾਮਾਬਾਦ ਦੇ ਨਿਆਣੇ ਹੋਵੇ ਉਹਨਾਂ ਵਾਸਤੇ ਕੀ ਕਹੋਗੇ ਤੁਸੀਂ ਇਹ ਉਹਨਾਂ ਦੀ ਜ਼ਿਹਨੀ ਕਮਜ਼ੋਰੀ ਆ ਅੱਛਾ ਗੁਲਾਮਾਬਾਦ ਜਿੱਡਾ ਬੜਾ ਕੋਈ ਲਾਇਬ੍ਰੇਰੀ ਹੈਗੀ ਆ ਬਹੁਤ ਵੱਡਾ ਕਿੱਡਾ ਬੜਾ ਕੋਈ ਇੱਕ ਲਾਇਬ੍ਰੇਰੀ ਨਹੀਂ ਹੈਗੀ ਇੱਕ ਨੌਜਵਾਨ ਦੇ ਹੱਥ 'ਚ ਜਿਹੜਾ ਨਾ ਕਿਤਾਬ ਨਹੀਂ ਹੈਗੀ ਪੜ੍ਹਦੇ ਨਹੀਂ ਸ਼ੌਰ ਲੈਣਾ ਪਸੰਦ ਹੀ ਨਹੀਂ ਕਰਦੇ ਇਸ ਦਾ ਸ਼ੌਰ ਹੁਣ ਗਵਰਨਮੈਂਟ ਨੇ ਦੇਣਾ ਜਾਂ ਮਾਪੇ ਨੇ ਦੇਣਾ ਨਹੀਂ ਮਾਪਿਓ ਸ਼ੌਰਮੰਦ ਹੋਊ ਤੇ ਉਹ ਦਊਗਾ ਨਾਜ਼ਰੀਨ ਸਰਦਾਰ ਸਾਹਿਬ ਦੀ ਗੁਫ਼ਤਗੂ ਸੁਣੀ ਮੈਨੂੰ ਤੇ ਬਹੁਤ ਮਜ਼ਾ ਆਇਆ ਤੇ ਲਿਆਜ਼ਾ ਕਿਸੇ ਹੋਰ ਦੋਸਤ ਕੋ ਵੀ ਪੁੱਛਦੇ ਆਓ ਮੇਰੇ ਨਾਲ ਜ਼ਰਾ अस्सलाम वालेकुम जी वालेकुम ਭਾਜੀ ਕੀ ਨਾਮ ਆਪਣਾ उस्मान महबूब ਅੱਛਾ ਉਸਮਾਨ ਭਾਈ ਤੁਸੀਂ ਦੇਖੋ ਕਿ ਲੋਕਾਂ ਨੇ ਤੇ ਬਹੁਤ ਸਾਰੇ ਪ੍ਰਾਪਰਟੀ ਅੱਗੇ ਨੂੰ ਨਜਾਇਜ਼ ਹੀ ਜਗ੍ਹਾ ਵਧਾਈ ਕੇ ਮਕਾਨ ਮੁਕਨ ਬਣਾਏ ਸੀ हाँ जी ਤੇ ਹੁਣ ਗਵਰਨਮੈਂਟ ਨੇ ਢਾ ਦਿੱਤੇ ਨੇ ਹਾਂਜੀ। ਤੇ ਤੁਹਾਨੂੰ ਕਿਹਦਾ ਲੱਗ ਰਿਹਾ ਗਵਰਨਮੈਂਟ ਨੇ ਠੀਕ ਕੀਤਾ ਕਿ ਗਲਤ ਕੀਤਾ ਹੈ? ਇਹ ਗਵਰਨਮੈਂਟ ਨੇ ਬਿਲਕੁਲ ਗਲਤ ਕੀਤਾ ਗਰੀਬ ਆਵਾਮ ਦੇ ਨਾਲ ਸਰਾਸਰ ਜ਼ਿਆਦਤੀ ਹੈ ਠੀਕ ਹੈ ਇਹਦੀ ਤਕਲੀਫ ਤੇ ਕੋਈ ਨਹੀਂ ਸੀਗੀ ਅਗਰ ਦੇਖਿਆ ਜਾਵੇ ਅੱਛਾ ਗਵਰਨਮੈਂਟ ਜੀ ਅਗਰ ਤੇ ਗਵਰਨਮੈਂਟ ਨੇ ਇੱਥੇ ਕੋਈ ਮੈਟਰੋ ਟ੍ਰੇਨ ਜਾਂ ਮੈਟਰੋ ਔਰੰਜ ਲਾਈਨ ਟ੍ਰੇਨ ਚਲਾਣੀ ਸੀ ਫੇਰ ਤੇ ਉਹ ਆਪਣਾ ਕੰਮ ਪੂਰਾ ਕਰੇ ਲੇਕਿਨ ਇਹਨੂੰ ਢਾਹ ਕੇ ਖਲਾਰਾ ਪਾ ਕੇ ਹਰ ਚੀਜ਼ ਉਸ ਤਰ੍ਹਾਂ ਹੀ ਇਹਨਾਂ ਨੇ ਛੱਡਤੀ ਆ ਲਿਹਾਜ਼ਾ ਸਰਾਸਰ ਗਰੀਬ ਬੰਦੇ ਦੇ ਨਾਲ ਜ਼ਿਆਦਤੀ ਕੀਤੀ ਇਹਨਾਂ ਨੇ। ਅੱਛਾ ਯਾਨੀ ਕਿ ਗਰੀਬ ਆਦਮੀ ਨੇ ਜਿਹੜਾ ਗਵਰਨਮੈਂਟ ਦੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਉੱਤੇ ਯਾਨੀ ਕਿ ਆਪੇ ਹੀ ਮਕਾਨ ਬਣਾ ਲਏ ਕਮਰੇ ਬਣਾ ਲਏ ਉਹ ਠੀਕ ਹੈ ਬਿਲਕੁਲ ਗਲਤ ਹੈ ਠੀਕ ਹੈ ਲੇਕਿਨ ਮਸਲਾ ਇਸ ਚੀਜ਼ ਦਾ ਹੈ ਵਾ ਕਿ ਇਹ ਚੀਜ਼ ਦੇਖਣੀ ਚਾਹੀਦੀ ਕਿ ਗਰੀਬ ਆਵਾਮ ਅਗਰ ਆਪਣੇ ਹੱਕ ਦਾ ਕਰ ਰਹੀ ਆ ਕੋਈ ਫੈਮਲੀਆਂ ਕਿਸੇ ਦੀਆਂ ਜ਼ਿਆਦਾ ਵਾ ਅਗਰ ਉਹਨਾਂ ਨੇ ਚਾਰ ਦੀਵਾਰੀ ਕਰਕੇ ਆਪਣੇ ਪਰਦਾ ਕਰ ਲਿਆ ਵਾ ਤੇ ਇਹ ਤੇ ਗਵਰਨਮੈਂਟ ਨੂੰ ਕੀ ਨੁਕਸਾਨ ਸੀ 35 ਸਾਲ ਤੋਂ ਗਵਰਨਮੈਂਟ ਨੂੰ ਇਹ ਆਪਣੀ ਜਗ੍ਹਾ ਨਜ਼ਰ ਨਹੀਂ ਆਈ ਅਗਰ ਗਵਰਨਮੈਂਟ ਨੂੰ ਦੇਖਿਆ ਜਾਵੇ ਤਾਂ ਬਹੁਤ ਬੜੇ ਪਲਾਦੇ ਕਮਰਸ਼ੀਅਲ ਪਲਾਦੇ ਆ ਗਵਰਨਮੈਂਟ ਉਧਰਲੀ ਤਰਫ ਤੇ ਹੋਵੇ ਨਾ ਤੇ ਤੁਸੀਂ ਕਹਿ ਰਹੇ ਵੀ ਕਿਸੇ ਗਰੀਬ ਆਦਮੀ ਦੀ ਫੈਮਿਲੀ ਜ਼ਿਆਦਾ ਤਾਂ ਡਬਲ ਸਟੋਰੀ ਤਾਂ ਨੂੰ ਕਰ ਲਵੋ ਐ ਨੂੰ ਜਾਈ ਜਾਣ ਡਿਆ ਜਿੰਨੀ ਡਬਲ ਸਟੋਰੀ ਕਰਨੀ ਉਹਨੇ ਬਾਹਰ ਵੀ ਅਗਰ ਹੋ ਜਵੇ ਤੇ ਕੀ ਮਸਲਾ ਮਾਰਕੀਟਾਂ ਦੇ ਵਿੱਚ ਜਾ ਕੇ ਦੇਖੋ ਨਾ ਕਿ ਕਿੰਨਾ ਜਿਹੜਾ ਇੱਕ ਹੈ ਮਾਰਕੀਟਾਂ ਨੂੰ ਸਿੱਧਾ ਕਰੇ ਸਾਨੂੰ ਵੀ ਇਹੀ ਕਿਹਾ ਗਿਆ ਸੀਗਾ ਕਿ ਜਨਾਬ ਇੱਥੇ ਪਾਰਕ ਬਣੇਗਾ ਇੱਥੇ ਇਹ ਹੋਏਗਾ ਇੰਨੀ ਜਗ੍ਹਾ ਕਾਰਪੋਰੇਸ਼ਨ ਦੀ ਇੰਨੀ ਜਗ੍ਹਾ PHA ਮਹਿਕਮੇ ਦੀ ਗੱਲ ਕਰਨ ਦਾ ਮਕਸਦ ਆ ਜਿਹੜੇ ਪਾਰਕ ਪਹਿਲੇ ਤਾਮੀਰਾਤ ਆ ਉਹਨਾਂ ਦੀ ਤੇ ਬਹਾਲੀ ਕਰ ਲਓ ਨਾ ਫਿਰ ਤੁਸੀਂ ਇੱਧਰਲੀ ਸਾਈਡ ਤੇ ਵੀ ਆ ਜਾਣਾ ਯਾਨੀ ਕਿ ਨਵਾਂ ਪਾਰਕ ਬਣ ਜਾਏ ਤੁਹਾਡੀ ਸੂਤਮੰਦ ਨਹੀਂ ਹੈ ਇਹ ਬਣਨਾ ਹੀ ਨਹੀਂ ਸਰ ਬਣਾ ਕੇ ਤੇ ਦਿਖਾਓ ਨਾ 48 ਗਰਾਊਂਡ ਆ ਕਿਸੇ ਇੱਕ ਨੂੰ ਉਸ ਸ਼ਕਲ ਦੇ ਵਿੱਚ ਲੈ ਕੇ ਆਓ ਸਾਨੂੰ ਫਿਰ ਅਸੀਂ ਉਹਨੂੰ ਵੈਲਡਨ ਕਵਾਂਗੇ ਗਵਰਨਮੈਂਟ ਨੂੰ ਅੱਛਾ ਹੁਣ ਤੁਸੀਂ ਕੀ ਚਾਹੁੰਦੇ ਆ ਗਵਰਨਮੈਂਟ ਨੂੰ ਪੈਗਾਮ ਦਿਓ ਕੀ ਚਾਹੁੰਦੇ ਗਵਰਨਮੈਂਟ ਨੂੰ ਪੈਗਾਮ ਅਸੀਂ ਦੇ ਵੀ ਦਈਏ ਉਹਨਾਂ ਨੇ ਸਾਡਾ ਪੈਗਾਮ ਹੀ ਨਹੀਂ ਸੁਣਨਾ ਚਲੋ ਵੈਸੇ ਹੀ ਦੇ ਦਿਓ ਤੁਹਾਡੀ ਵੈਸੇ ਕੋਈ ਘਰ 'ਚ ਵੀ ਨਹੀਂ ਸੁਣਦਾ ਉਹ ਗਵਰਨਮੈਂਟ ਨੂੰ ਤਾਂ ਸੁਣਾਓ ਜ਼ਰਾ ਗਵਰਨਮੈਂਟ ਨੂੰ ਇਹੀ ਸੁਣਾਉਣਾ ਚਾਹੁੰਦੇ ਆ ਕਿ ਅਗਰ ਤੁਸੀਂ ਇਹ ਕੰਮ ਕੀਤਾ ਵਾ ਤੇ ਇਹਨੂੰ ਆਪਣਾ ਮੁਕੰਮਲ ਕਰੇ
ਅਗਰ ਪਾਰਕ ਬਣਾਉਣਾ ਤੇ ਪਾਰਕ ਬਣਾ ਕੇ ਸਾਨੂੰ ਉਸ ਬਹਾਲੇ 'ਚ ਕਰੇ, ਵਰਨਾ 6 ਮਹੀਨੇ ਬਾਅਦ ਤੁਸੀਂ ਆ ਕੇ ਇੱਥੇ ਇੰਟਰਵਿਊ ਕਰਨਾ। ਹਰ ਚੀਜ਼ ਜਿਸ ਤਰ੍ਹਾਂ ਪੁਰਾਣੇ ਸੀਗੇ, 4 ਦੀਵਾਰੀਆਂ ਵੀ ਹੋਣਗੀਆਂ, ਕਮਰੇ ਵੀ ਬਣਨਗੇ, ਹਰ ਚੀਜ਼ ਇਨਸ਼ਾਅੱਲਾ ਉਸ ਤਰ੍ਹਾਂ ਹੀ ਅੱਛਾ, ਹੋਏਗੀ। ਅਗਰ ਪਾਰਕ ਬਣਾ ਦੇ ਫਿਰ ਠੀਕ ਹੈ। ਹਾਂਜੀ ਫਿਰ ਸੁਬਾਹ ਠੀਕ ਸੈਰ ਹੈ। ਕਰਿਆ ਕਰੋਗੇ। ਅਸੀਂ ਤਾਂ ਫਿਰ ਵੀ ਕਰਦੇ ਹੀ ਹਾਂ। ਅੱਛਾ ਉਸਮਾਨ ਭਾਈ, ਅਗਰ ਗਵਰਨਮੈਂਟ ਤੁਹਾਨੂੰ ਕਹਿੰਦੇ ਵੀ ਇਹ ਜਗ੍ਹਾ ਤੁਸੀਂ ਨਾ ਵੜੋ, ਤੁਹਾਨੂੰ ਵੈਸੇ 2-2 3-3 ਮਰਲੇ ਕਿਤੇ ਬਾਹਰ ਦੇ ਦੇਣੇ ਤੇ ਠੀਕ ਹੈ ਫਿਰ? ਨਹੀਂ ਬਿਲਕੁਲ ਨਹੀਂ ਸਹੀ, ਯਾਨੀ ਕਿ ਇੱਥੇ ਬਣਾਉਣਾ। ਇੱਥੇ ਹੀ ਬਣਾ ਲਈ। ਲਓ ਜੀ ਨਾਜ਼ਰੀਨ, ਤੁਸੀਂ ਉਸਮਾਨ ਸਾਹਿਬ ਦੀ ਗੁਫ਼ਤਗੂ ਸੁਣੀ ਹੈ। ਇਹ ਥੋੜੇ ਜਿਹਾ ਗਵਰਨਮੈਂਟ ਨਾਲ ਨਾਰਾਜ਼ ਵੀ ਹੈ ਤੇ ਇਹਨਾਂ ਦਾ ਮੈਸੇਜ ਵੀ ਪਹੁੰਚਾਉਣੇ, ਕਹਿੰਦਾ ਮੇਰੀ ਸੁਣਦੇ ਨਹੀਂ। तो एक गल मैं करती हूँ, तुसी पहले सुन ली है। किसी और दोस्त को चलते आ जाओ मेरे नाल। अस्सलाम वालेकुम। ਵਾਲੇਕੁਮ ਸਲਾਮ भाजी की नाम है अपना? ਮੇਰਾ ਨਾਮ ਅਹਿਮਦ ਹੈ ਜੀ। अच्छा अहमद भाई, ये गवर्नमेंट ਜਿਹੜੇ ਤੁਹਾਡੇ ਨਜਾਇਜ਼ ਤੁਸੀਂ ਜਗ੍ਹਾ ਮੱਲੀ ਸੀ ਢਾਤੀ ਆ ਹਾਂਜੀ ਹਾਂਜੀ ਢਾਹ ਤੇ ਤੁਹਾਨੂੰ ਕੋਈ ਫਰਕ ਪਿਆ ਤਾਂ ਨਹੀਂ, ਉਹਨਾਂ ਨੇ ਠੀਕ ਕੀਤਾ ਹੈ? ਇਹ ਤਾਂ ਜੀ ਦੇਖੋ ਗਰੀਬ ਆਦਮੀ ਆਪਣੇ ਬੱਚੇ ਲੈ ਕੇ ਬੈਠੇ ਸੀ, ਠੀਕ ਆ। ਅੱਛਾ ਬੱਚੇ ਲੈ ਕੇ ਬੈਠੇ ਸੀ, ਜੇ ਕੋਈ ਗਰੀਬ ਆਦਮੀ ਬਾਹਰ ਬਹਿੰਦਾ ਸੀ ਗਰਾਊਂਡ 'ਚ, ਚੋਰੀ ਡਕੈਤੀ ਤੋਂ ਬਚ ਜਾਂਦੇ ਸੀ। ਅੱਛਾ, ਤੁਸੀਂ ਜਿਹੜੀ ਅੱਗੇ ਜਗ੍ਹਾ ਬਣਾਈ ਸੀ ਤੁਸੀਂ ਕੀ ਬਣਾਇਆ ਸੀ ਉੱਚ? ਅਸੀਂ 4 ਦੀਵਾਰੀ ਬਸ ਬਣਾਈ ਸੀ, ਗੇਟ ਵਗੈਰਾ ਲਾਇਆ ਸੀ, ਹੋਰ ਤਾਂ ਅਸੀਂ ਉਹਦੇ 'ਚ ਕੋਈ ਮਹਿਲ ਨਹੀਂ ਸੀ ਏਡਾ ਬਣਾਇਆ। ਖੈਰ ਜੋ ਬਣਾਇਆ ਸੀ ਆਪਣੇ ਬੱਚਿਆਂ ਵਾਲੀ ਸੀ। ਕੋਈ ਕਿਸੇ ਨੇ ਬਾਥਰੂਮ ਬਣਾਇਆ ਸੀ, ਕਿਸੇ ਨੇ ਕੋਈ ਫਨ ਲਾਈਟ ਜੋ ਵੀ ਕੀਤਾ ਸੀ, ਮਤਲਬ ਇਹ ਉਹ ਤਾਂ ਪਤਾ ਹੀ ਹੈ ਨਾ ਜਿਹੜੇ ਢਾਉਣਾ ਸੀ ਇੱਥੇ ਕੀ ਆ। ਲੇਕਿਨ ਉਹਨਾਂ ਨੇ ਨਜਾਇਜ਼ ਤਾਂ ਸਾਰਾ ਕੁਝ ਢਾਹ ਕੇ ਉਹ ਮਾਰਿਆ। ਤੇ ਉਹ ਠੀਕ ਕੀਤਾ ਕਿ ਗਲਤ ਇਹ ਕੀਤਾ? ਗਲਤੀ ਕੀਤਾ ਜੀ, ਦੱਸੋ ਉਹ ਕਹਿੰਦੇ ਵੀ ਉਹ ਗਵਰਨਮੈਂਟ ਕਹਿੰਦੀ ਅਸੀਂ ਠੀਕ ਕੀਤਾ ਵੀ ਇਹ ਕੀ ਨਜਾਇਜ਼ ਠੀਕ ਬੈਠੇ ਕੀਤਾ ਸੀ। ਦੱਸੋ। ਇੱਥੋਂ ਤੇ ਗੰਦ ਵੀ ਅਸੀਂ ਆਪ ਚਕਾਉਣ ਡਏ ਆ ਹੁਣ, ਉਹ ਤਾਂ ਢਾਹ ਕੇ ਹੋ ਗਏ ਸਾਰਾ ਕੁਝ। ਯਾਨੀ ਕਿ ਤੁਹਾਡਾ ਗੰਦ ਗਵਰਨਮੈਂਟ ਆ ਕੇ ਚੁੱਕਿਆ ਹੁਣ? ਹੋਰ ਇਹ ਜ਼ਾਹਰੀ ਗੱਲ ਹੈ ਕਿ ਜੋ ਕੂੜਾ ਕਰਕੇ ਗਈ ਉਹ ਤਾਂ ਚੱਕਣ ਨਾ। ਫਿਰ ਹੁਣ ਤੁਹਾਨੂੰ ਇਜਾਜ਼ਤ ਦੇ ਦੇਵੇ ਗਵਰਨਮੈਂਟ ਫਿਰ ਠੀਕ ਇੱਕ ਹੈ? ਰਸ਼ਕਾ ਲਿਆ ਸੀ ਮਜ਼ਦੂਰੀ ਕਮਾਉਣ ਲਈ, ਉਹ ਚੋਰੀ ਕਰਕੇ ਲੈ ਗਏ ਇੱਥੋਂ ਗਰਾਊਂਡ ਦੇ ਵਿੱਚੋਂ। ਉਹ ਕਿਹਦੇ ਕੋਲ ਪਗ ਮੰਗੀਏ ਦੱਸੋ ਸਾਨੂੰ? ਚੋਰਾਂ ਕੋ ਮੰਗ ਲਓ। ਉਹ ਚੋਰ ਹੁਣ ਦਿੰਦੇ ਹੀ ਨਹੀਂ ਨਾ, ਇਹੀ ਤੇ ਰੌਲਾ ਬਣਿਆ ਵਾ। ਗੱਲਬਾਤ ਹੋਈ ਉਹਨਾਂ ਨਾਲ? ਹਕੂਮਤ ਸਿਰਫ ਢਾਉਣਾ ਜਾਣਦੀ ਆ, ਔਰ ਕੁਝ ਨਹੀਂ। ਤੁਹਾਨੂੰ ਅਗਰ ਰਕਸ਼ਾ ਲੈ ਦਈਏ ਹਾਂਜੀ ਤੇ ਕੀ ਇਹ ਤਾਂ ਕਰੋਗੇ? ਮਿਹਰਬਾਨੀ ਆ ਤੁਹਾਡੀ ਜਨਾਬ, ਆਪਣੇ ਬੱਚਿਆਂ ਦੀ ਰੋਟੀ ਕਮਾਵਾਂਗੇ। ਲਓ ਜੀ, ਮੈਂ ਤਾਂ ਰਕਸ਼ਾ ਲੈ ਦੇਣਾ। ਮਿਹਰਬਾਨੀ ਜਨਾਬ, ਰੁਪਈਆ 70,000 ਦੇਣਾ ਤੁਸੀਂ। ਬਿਲਕੁਲ ਜੀ, ਠੀਕ ਹੈ ਜੀ, ਕੋਈ ਮਸਲਾ ਨਹੀਂ ਜੀ। ਤੇ 70,000 ਦਿਓ ਐਡਵਾਂਸ ਕੋ ਦਿਓ 2-4। 100 ਰੁਪਏ ਰੋਜ਼ ਦਾ ਦਿਆ ਕਰਾਂਗੇ। 70,000 ਰੁਪਏ ਲੈ ਜਿਓ, ਇੰਨੀ ਪਈ ਮੀਡੀਆ ਖੜੀ ਹੈ, ਕੋਈ ਨਾ ਨਹੀਂ ਜਨਾਬ ਆਪ ਨੂੰ। ਯਾਨੀ ਕਿ ਪਹਿਲੇ ਤੁਹਾਡਾ 70,000 ਪੂਰਾ ਕਰ ਲਈਏ ਫਿਰ ਰਕਸ਼ਾ ਲੈ ਦਈਏ। ਇਦਾਂ ਕਰ ਲਓ ਜਿੱਦਾਂ ਤੁਹਾਡੀ ਮਰਜ਼ੀ ਹੈ। ਕੋ ਮੈਸੇਜ ਦਿਓ ਗਵਰਨਮੈਂਟ ਨੂੰ, ਕੀ ਕਰੇ? ਗਵਰਨਮੈਂਟ ਨੇ ਗਲਤ ਕੀਤਾ, ਬਸ ਮੈਸੇਜ ਕੀ ਦੇਣਾ, ਉਹਨਾਂ ਨੂੰ ਦਿਖਦਾ ਹੀ ਹੈ ਸਾਰਾ ਕੁਝ। ਤੁਹਾਡੇ ਕੋਲ ਮੋਬਾਈਲ ਹੈ ਨਹੀਂ? ਨਹੀਂ ਜੀ, ਮੋਬਾਈਲ ਨਹੀਂ ਰੱਖੀਦਾ ਜੀ। ਤੁਸੀਂ ਮੋਬਾਈਲ ਲੈ ਕੇ ਗਵਰਨਮੈਂਟ ਨੂੰ ਮੈਸੇਜ ਕਰ ਦਿਓ। ਸਾਨੂੰ ਮੈਸੇਜ ਹੀ ਨਹੀਂ ਕਰਨਾ ਹੁੰਦਾ ਜਨਾਬ। ਲਓ ਜੀ ਨਾਜ਼ਰੀਨ, ਤੁਸੀਂ ਅਹਿਮਦ ਸਾਹਿਬ ਦੀ ਗੁਫ਼ਤਗੂ ਸੁਣ ਲਈ ਹੈ। ਇਹ ਵੀ ਕਹਿ ਰਹੇ ਵੀ ਸਾਡਾ ਜਰਾ ਖਿਆਲ ਕੀਤਾ ਜਾਵੇ। ਮਿਸਾਲ ਖਿਆਲ ਤੁਹਾਨੂੰ ਕੋਈ ਤਾਂ ਖਜੂਰਾਂ ਲੈ ਦੇਣ। ਦੇਖੋ ਜੀ, ਹੁਣ ਤੁਸੀਂ ਇਹ ਕਹਿ ਨਹੀਂ ਜਾ ਸਕਦਾ ਖੰਜੂਰਾਂ ਲੈ ਦੇਣ ਕਿ ਮਿਰਚਾਂ ਲੈ ਦੇਣ। ਨਹੀਂ ਪਹਿਲਾਂ ਰਸ਼ਕਾ ਤਾਂ ਲੈ ਕੇ ਦੇਣ, ਕਿਉਂ ਜੀ? ਫੇਰ ਹੀ ਅਗਲੀ ਗੱਲ ਚੱਲੇਗੀ ਕੁਝ। ਲਓ ਜੀ, ਆ ਜਾ ਕੇ ਰਕਸ਼ੇ ਦਾ ਹੀ ਰੌਲਾ। ਅਹਿਮਦ ਸਾਹਿਬ ਨੇ ਬੜੀ ਮਿਹਨਤ ਨਾਲ ਰਕਸ਼ਾ ਲਿਆ ਸੀ ਤੇ ਸਾਡੀ ਦੁਆ ਕੇ ਚੋਰਾਂ ਨੂੰ ਰਕਸ਼ਾ ਵਾਪਸ ਕਰ ਜਾਣ। ਅਗਰ ਚੋਰ ਮੇਰੀ ਗੱਲ ਸੁਣ ਰਹੇ ਆ, ਚੋਰ ਸਾਹਿਬ ਅਜੇ ਕੋਈ ਰਕਸ਼ਾ ਤੁਹਾਡੀ ਮਿਹਰਬਾਨੀ ਅਹਿਮਦ ਸਾਹਿਬ ਨੂੰ ਦੇ ਜਾਓ ਤੇ ਨੰਬਰ ਅਹਿਮਦ ਸਾਹਿਬ ਦਾ ਤੁਹਾਡੇ ਕੋਲ ਲੈ ਜਾਣਗੇ ਆ ਕੇ ਚੋਰ। ਹੈ ਨਾਜ਼ਰੀਨ, ਤੁਸੀਂ ਗੁਫ਼ਤਗੂ ਸੁਣੀ ਸਾਰੇ ਲੋਕਾਂ ਦੀ। ਉਹ ਕਹਿ ਰਹੇ ਕਿ ਸਾਡੇ ਨਾਲ ਬਹੁਤ ਜ਼ਿਆਦਤੀ ਹੋਈ ਹੈ ਕਿਉਂਕਿ ਸਾਡਾ ਗੁਜ਼ਾਰਾ ਹੁਣ ਨਹੀਂ ਹੋ ਰਿਹਾ। ਪਹਿਲੇ ਕਿਸੇ ਨੇ ਕੋਈ ਬੈਠਕ ਬਣਾਈ ਸੀ, ਕਿਸੇ ਨੇ ਕੋਈ ਗਰਾਜ ਬਣਾਇਆ ਸੀ, ਮੁxtਲਿਫ ਕੰਮਾਂ 'ਚ ਇਹ ਪ੍ਰਾਪਰਟੀ ਇਸਤੇਮਾਲ ਹੁੰਦੀ ਰਹੀ ਹੈ। ਲੇਕਿਨ ਨਾਜ਼ਰੀਨ, ਸਾਨੂੰ ਵੀ ਉਹ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ। ਤੇ ਅਗਲੇ ਪ੍ਰੋਗਰਾਮ ਲਈ ਮੈਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਗੀ ਤੇ ਦੇਖਦੇ ਰਹਿਣਾ ਸੱਜਾਦ ਜਾਨੀ ऑफिशियल। ਅੱਲਾਹ ਹਾਫਿਜ਼।